ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਟਾਈਮ ਦੀਆਂ ਚਰਚਿਤ ਖਬਰਾਂ ਦੇ ਵਿੱਚੋਂ ਇੱਕ ਜਿਹੜੀ ਕਿ ਸਿਆਸਤ ਦੇ ਨਾਲ ਜੁੜਦੀ ਹੈ ਤੇ ਦੋਨਾਂ ਪਾਰਟੀਆਂ ਦੇ ਨਾਲ ਜਾ ਜੁੜਦੀ ਹੈ। ਭਾਜਪਾਈਆਂ ਦੀ ਜਿਹੜੀ ਕਹਿੰਦੇ ਫੜੋ ਫੜਾਈ ਹੈ, ਇਹਨੂੰ ਬੇਸ਼ੱਕ ਭਾਜਪਾ ਪੋਲੀਟੀਕਲ ਤੌਰ ਤੇ ਆਪਣੇ ਆਪ ਨੂੰ ਵਿਕਟਮ ਪੇਸ਼ ਕਰੇ, ਪਰ ਇਹਦੀ ਜਿਹੜੀ ਚਰਚਾ ਚੱਲੀ ਆ ਉਹ ਇਸ ਤੌਰ ਤੇ ਚੱਲੀ ਆ ਵੀ ਇਹ ਸਿੱਧਾ ਮੈਚ ਹੈ ਭਾਜਪਾ ਜਾਂ ਆਮ ਆਦਮੀ ਪਾਰਟੀ ਦੇ ਵਿਚਾਲੇ, ਜਾਂ ਫਿਰ ਇਹ ਕੋਈ ਫਿਕਸ ਮੈਚ ਹੈ। ਪ੍ਰਵੀਨ ਜੀ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੈਰ ਧਰਾ ਕਰਨ ਨੂੰ ਫਿਰਦੀ ਹੈ ਜੀ। ਉਹ ਆਪਣਾ ਪੱਕਾ ਟਿਕਾਣਾ ਲੱਭਣ ਨੂੰ ਫਿਰਦੀ ਹੈ ਕਿ ਸਾਡੇ ਇੱਥੇ ਪੈਰ ਜਮ ਜਾਣ। ਇਸ ਤਰੀਕਾਕਾਰ ਦੇ ਲਈ ਉਹਨੇ ਇੱਕ ਰਾਹ ਚੁਣਿਆ ਕਿ ਆਪਾਂ ਪੰਜਾਬ ਦੇ ਪਿੰਡਾਂ 'ਚ ਜਾਈਏ, ਘਰਾਂ 'ਚ ਜਾਈਏ, ਕੱਲੇ ਕੱਲੇ ਦਾ ਬੂਹਾ ਖੜਕਾਈਏ ਤੇ ਉਹਨੂੰ ਕੇਂਦਰੀ ਯੋਜਨਾਵਾਂ ਤੋਂ ਜਾਣੂ ਕਰਾਈਏ ਜੀ। ਜਿੰਨੀਆਂ ਵੀ ਕੇਂਦਰੀ ਸਕੀਮਾਂ ਹੁੰਦੀਆਂ ਉਹਨਾਂ ਨੂੰ ਸੂਬਾ ਸਰਕਾਰ ਨੇ ਹੀ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ। ਜੇ ਸੂਬਾ ਸਰਕਾਰ ਆਪਣਾ ਰੋਲ ਨਿਭਾਵੇ, ਜੇ ਸੂਬੇ ਸਰਕਾਰ ਇਸ ਤਰੀਕੇ ਨਾਲ ਕੰਮ ਕਰੇ ਕਿ ਹਾਂਜੀ ਆ ਲਓ ਆ ਯੋਜਨਾ, ਤਾਂ ਉਹਨੇ ਕਿਹਦੇ ਤਰੀਕੇ ਨਾਲ ਪਹੁੰਚਾਉਣੀ ਹੁੰਦੀ ਹੈ? ਆਪਣੇ ਅਫਸਰ ਭੇਜ ਕੇ, ਆਪਣੇ ਲੀਡਰ ਭੇਜ ਕੇ, ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਸਰਪੰਚ ਪੰਚ ਐਮਸੀਆਂ ਨੇ ਨਾਲ ਉਹਨਾਂ ਦੇ ਅਧਿਕਾਰੀ ਅਮਲੇ ਫਾਲੇ ਨੇ, ਤੇ ਉਹ ਲੋਕਾਂ ਦੇ ਮਨਾਂ 'ਚ ਕਿਹਦਾ ਸੁਣਿਆ ਜਾਂਦਾ ਵੀ ਪੰਜਾਬ ਵਾਲੀ ਸਰਕਾਰ ਨੇ ਸਾਨੂੰ ਸਹੂਲਤ ਦਿੱਤੀ। ਕੋਈ ਨਹੀਂ ਦੇਖਦਾ ਕਿ ਕੇਂਦਰ ਤੋਂ ਕਿੰਨੀ ਆਈ, ਕਿੰਨਾ ਆਇਆ, ਕੀ ਨਹੀਂ ਹੋਇਆ। ਨਰੇਗਾ ਵਰਗੀ ਯੋਜਨਾ ਸਭ ਦੇ ਸਾਹਮਣੇ ਆ। ਵੱਡੀ ਕਾਰਨ ਹੈ ਸੀ ਕਿ ਨਰੇਗਾ ਦੇ ਵਿੱਚ ਸਾਰਾ ਪੈਸਾ ਕੇਂਦਰ ਤੋਂ ਆਉਂਦਾ, ਤੇ ਪਰ ਪਿੰਡਾਂ 'ਚ ਕਿਹਨੂੰ ਪਤਾ ਜੀ? ਅਗਲੇ ਸਰਪੰਚ ਨੂੰ ਮੱਥਾ ਟੇਕਦੇ ਆ ਜਾ ਕੇ, ਬਿਲਕੁਲ, ਕਿ ਬਾਈ ਇਸ ਆਉਣਾ, ਇਸੇ ਨੇ ਪੈਸੇ ਦੇਣੇ, ਇਸੇ ਨੇ ਦਿਹਾੜੀ ਲਵਾਉਣੀ, ਕੰਮ ਕਰਾ ਕੇ ਦੇਣੇ ਕਿ ਬਿਨਾਂ ਕੰਮ ਕਰਾਏ ਵੀ ਦੇਣੇ, ਹੈ ਨਾ, ਇਹ ਇਹਦੇ ਹੱਥ। ਸਹੀ ਹੈ। ਸੋ ਇਸ ਕਾਰਨ ਜੇ ਪੰਜਾਬ ਸਰਕਾਰ ਨੇ ਕੰਮ ਕੀਤਾ ਹੁੰਦਾ ਤਾਂ ਬੀਜੇਪੀ ਕਿਵੇਂ ਵੱਢਦੀ ਜੀ? ਫਿਰ ਤੁਸੀਂ ਆਪ ਥਾਂ ਛੱਡੀ, ਤੁਸੀਂ ਕੇਂਦਰੀ ਯੋਜਨਾਵਾਂ ਤੋਂ ਪੰਜਾਬ ਦੇ ਲੋਕਾਂ ਨੂੰ ਵਾਂਝੇ ਰੱਖਿਆ, ਅਗਲੇ ਨੂੰ ਮੌਕਾ ਮਿਲ ਗਿਆ। ਬੀਜੇਪੀ ਨੇ ਕੀ ਕੀਤਾ? 3 ਟੀਮਾਂ ਬਣਾਈਆਂ। ਠੀਕ ਹੈ। ਇਹ ਟੀਮ ਘਰ ਘਰ ਜਾਂਦੀ ਆ, ਉਹ ਹਰੇਕ ਘਰ ਨੂੰ ਪੁੱਛਦੀ ਆ ਜੀ ਆਹ ਕੇਂਦਰ ਦੀਆਂ ਯੋਜਨਾਵਾਂ ਨੇ, ਆਹ ਉਹਦੇ ਨਿਯਮ ਨੇ, ਤੁਸੀਂ ਇਹਦੇ ਵਿੱਚ ਆਉਣੇ ਹੋ ਦਾਇਰੇ 'ਚ? ਜੇ ਬੰਦਾ ਦਾਇਰੇ 'ਚ ਆਉਂਦਾ ਫਿਰ ਉਹਨੂੰ ਪੁੱਛਦੇ ਜੀ ਤੁਹਾਨੂੰ ਯੋਜਨਾ ਮਿਲੀ ਹੋਈ ਹੈ? ਜੇ ਉਹਨੂੰ ਮਿਲੀ ਹੋਈ ਹੈ ਤਾਂ ਮਿਲਣ ਵਾਲੇ ਖਾਨੇ 'ਚ ਟਿਕ ਹੈ, ਜੇ ਨਹੀਂ ਮਿਲੀ ਹੋਈ ਤਾਂ ਮਿਲਣੀ ਚਾਹੀਦੀ ਹੈ ਉਸ ਖਾਨੇ 'ਚ ਟਿਕ ਹੈ। ਦੂਜੀ ਟੀਮ ਨੇ ਆਉਣਾ, ਦੂਜੀ ਟੀਮ ਨੇ ਆ ਕੇ ਜਿਨ੍ਹਾਂ ਨੂੰ ਯੋਜਨਾਵਾਂ ਕੇਂਦਰੀ ਮਿਲੀਆਂ ਹੋਈਆਂ ਫਿਰ ਉਹਨਾਂ ਨੂੰ ਦੱਸਣਾ ਕਿ ਵੀ ਆਟਾ ਦਾਲ ਜੇ ਆ ਰਿਹਾ ਤਾਂ ਕੇਂਦਰ ਤੋਂ ਆ ਰਿਹਾ, ਜੇ ਨਰੇਗਾ ਆ ਰਿਹਾ ਤਾਂ ਕੇਂਦਰ ਤੋਂ ਆ ਰਿਹਾ। ਤੁਸੀਂ ਆਹ ਯੋਜਨਾ ਜਿਹਨਾਂ ਦਾ ਲਾਭ ਲੈ ਰਹੇ ਹੋ ਕੇਂਦਰ ਤੋਂ ਪੈਸਾ ਮੋਦੀ ਜੀ ਭੇਜਦੇ ਆ, ਭਗਵੰਤ ਨਹੀਂ ਦਿੰਦਾ। ਫਿਰ ਉਹਨਾਂ ਗੱਲ ਜਚਾਉਣੀ ਆ, ਠੀਕ ਆ, ਕਿ ਤੁਸੀਂ ਬੀਜੇਪੀ ਦੇ ਰਹਿਮੋ ਕਰਮ ਤੇ ਹੋ, ਨਾ ਕਿ ਭਗਵੰਤ ਮਾਨ ਦੇ ਰਹਿਮੋ ਕਰਮ ਤੇ। ਫਿਰ ਤੀਸਰੀ ਟੀਮ ਨੇ ਉਹਨਾਂ ਘਰਾਂ ਤੱਕ ਜਾਣਾ ਜਿਨ੍ਹਾਂ ਦੇ ਖਾਨਿਆਂ 'ਚ ਟਿਕ ਲੱਗੀ ਸੀ ਕਿ ਇਹਨਾਂ ਨੂੰ ਯੋਜਨਾਵਾਂ ਨਹੀਂ ਮਿਲੀਆਂ ਪਰ ਉਹ ਪਾਤਰ ਹੈਗੇ ਨੇ। ਫਿਰ ਉਹਨਾਂ ਦੇ ਫਾਰਮ ਭਰਾਉਣੇ ਨੇ, ਉਹਨਾਂ ਦੀ ਫੀਸ ਭਰਨੀ ਹੈ, ਫੀਸ ਵੀ ਆਪ ਭਰਨੀ ਹੈ, ਉਹਨਾਂ ਨੂੰ ਯੋਜਨਾਵਾਂ ਦਾ ਲਾਭ ਲੈ ਕੇ ਦੇਣਾ ਤੇ ਫਿਰ ਦੱਸਣਾ ਕਿ ਜੀ ਇਹ ਮੋਦੀ ਜੀ ਨੇ ਭੇਜਿਆ ਸਾਨੂੰ। ਇਸ ਤਰੀਕਾਕਾਰ ਨਾਲ ਉਹਨਾਂ ਨੇ ਪਿੰਡਾਂ ਦੇ ਵਿੱਚ ਦਾਖਲ ਹੋਏ, ਕੈਂਪ ਲਾਓ ਜੀ, ਹੈ ਨਾ, ਮਤਲਬ ਕੱਲਾ ਕੱਲਾ ਇੱਕ ਹਲਕੇ ਦਾ ਲੀਡਰ ਵੀ 50-50 60-60 ਕੈਂਪ ਲਾ ਰਿਹਾ ਤੇ ਤਾਂ ਸਾਨੂੰ ਇਸ ਤਰੀਕੇ ਨਾਲ ਯੋਜਨਾ ਚਲਾਉਣੀ। ਹੁਣ ਸੱਤਾਧਾਰੀ ਧਿਰ ਨੂੰ ਤਾਂ ਫਿਕਰ ਉਹਨਾਂ ਨੂੰ ਤਾਂ ਦਿਖਦਾ ਕਿ ਵੀ ਲੈ ਵੀ ਸਾਡੀ ਵੋਟਾਂ ਦੀ ਸੰਨ ਲੱਗ ਰਹੀ ਹੈ ਤੇ ਇਸ ਲਈ ਸਾਡੇ ਲਈ ਮੁਸ਼ਕਲ ਘੜੀ ਹੈ। ਤੇ ਉਹਨੇ ਜੀ ਕਹਿੰਦੇ ਫਿਰ ਪੁਲਿਸ ਭੇਜਤੀ, ਕੈਂਪਾਂ ਤੇ ਰੋਕ ਲੱਗੀ। ਫਿਰ ਵੀ ਜੀ ਪੰਜਾਬ ਦੇ ਵਿੱਚ ਪਿੰਡਾਂ 'ਚ ਸੱਭਿਆਚਾਰਕ ਮੇਲੇ, ਹੈ ਨਾ, ਸਾਹਿਤਕ ਸਮਾਗਮ, ਮੈਡੀਕਲ ਅੱਖਾਂ ਦਾ ਕੈਂਪ, ਦਵਾਈਆਂ ਦਾ ਕੈਂਪ, ਬਲੱਡ ਡੋਨੇਸ਼ਨ ਕੈਂਪ ਜਾਂ ਹੋਰ, ਹੈ ਨਾ, ਖੇਡਾਂ, ਕਿੰਨਾ ਕੁਛ ਮਤਲਬ ਆਪ ਮੁਹਾਰੇ ਹੁੰਦਾ ਰਹਿੰਦਾ। ਉਹ ਪੱਕੀਆਂ ਸੰਸਥਾਵਾਂ ਹੈਗੀਆਂ ਨੇ, ਜਿਹੜੀ ਧਿਰ ਆਉਂਦੀ ਹੈ ਸੰਸਥਾ ਜਾਂ ਸਰਕਾਰ ਉਹਦੇ ਨਾਲ ਮਾੜਾ ਮੋਟਾ ਉਹ ਕਰ ਲੈਂਦੇ ਨੇ, ਉਹਦੇ ਨਾਲ ਦੇ ਬੰਦੇ ਨੂੰ ਅੱਗੇ ਕਰਕੇ ਕੰਮ ਚੱਲੀ ਜਾਂਦਾ। ਪਰ ਜਦੋਂ ਸਿੱਧੀਆਂ ਰਾਜਨੀਤਿਕ ਧਿਰਾਂ ਕੈਂਪ ਲਾ ਰਹੀਆਂ ਨੇ, ਹੈ ਨਾ, ਤਾਂ ਵੀ ਇਹ ਕੋਈ ਗੈਰ ਕਾਨੂੰਨੀ ਨਹੀਂ ਹੈ, ਕੋਈ ਗੈਰ ਸੰਵਿਧਾਨਕ ਨਹੀਂ ਹੈ। ਜੇ ਤਾਂ ਕੋਈ ਉਹ ਵਿਦੇਸ਼ੀ ਤਾਕਤਾਂ ਦਾ ਪ੍ਰਚਾਰ ਕਰ ਰਹੇ ਹੋਣ ਫਿਰ ਹੈ ਵੀ ਕੇਂਦਰ ਦੀ ਯੋਜਨਾ ਅਗਲੇ ਕਹਿੰਦੇ ਵੀ ਅਸੀਂ ਰਜਿਸਟਰਡ ਪਾਰਟੀਆਂ ਤੇ ਸਾਨੂੰ ਵੀ ਵੋਟਾਂ ਮੰਗਣ ਦਾ ਹੱਕ ਹੈ ਤੇ ਅਸੀਂ ਤਾਂ ਯੋਜਨਾਵਾਂ ਦਾ ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਕਰ ਰਹੇ ਹਾਂ। ਸੋ ਇਸ ਤੇ ਫਿਰ ਟਕਰਾ ਪਹਿਲਾਂ ਤਾਂ ਅਫਸਰਾਂ ਨੂੰ ਹਦਾਇਤ ਭੇਜੀ ਕਿ ਇਹਨਾਂ ਕੈਂਪਾਂ ਤੇ ਰੋਕ ਲਾਓ ਜੀ। ਮਤਲਬ ਹੁਣ ਅਫਸਰ ਡੀਸੀ ਨੂੰ ਕਹਿ ਦੋਗੇ ਤੁਸੀਂ ਜ਼ਿਲ੍ਹੇ ਪੱਧਰ ਤੇ, ਡੀਸੀ ਏਡੀਸੀ ਨੂੰ, ਏਡੀਸੀ ਐਸਡੀਐਮ ਨੂੰ ਕਹਿ ਦੂ, ਐਸਡੀਐਮ ਤਹਿਸੀਲਦਾਰ ਨੂੰ ਕਹਿ ਦੂ, ਥੱਲੇ ਬਲਾਕ ਅਫਸਰ ਕੋਲ ਚਲਾ ਜਾਊ, ਪੰਚਾਇਤ ਅਫਸਰ ਕੋਲ ਚਲਾ ਜਾਊਗਾ, ਤੁਹਾਡੇ ਥਾਣੇਦਾਰ ਨੂੰ ਕਹਿ ਦੇਣਗੇ, ਸਰਪੰਚਾਂ ਨੂੰ ਕਹਿ ਦੇਣਗੇ, ਮੇਅਰਾਂ ਨੂੰ, ਪ੍ਰਧਾਨਾਂ ਨੂੰ ਕਹਿ ਦੇਣਗੇ ਲਾਓ ਜੀ ਰੋਕ। ਐਂ ਕਾਗਜ਼ੀ ਪੱਤਰਾਂ ਨਾਲ ਰੋਕ ਨਹੀਂ ਲੱਗਣੀ ਸੀ ਜੀ। ਫਿਰ ਇੱਕੋ ਤਰੀਕਾਕਾਰ ਆ ਜਿਹੜਾ ਇਹਨਾਂ ਨੂੰ ਲੱਗਦਾ ਕਿ ਪੰਜਾਬ ਨੂੰ ਚਲਾਈ ਪੁਲਿਸ ਰਹੀ ਹੈ, ਫਿਰ ਇਹਨੂੰ ਪੁਲਿਸ ਦਾ ਡਰ। ਕੱਲ ਪੰਜਾਬ 'ਚ ਦਰਜਨਾਂ ਦੇ ਹਿਸਾਬ ਨਾਲ ਲੀਡਰ ਚੱਕੇ ਭਾਜਪਾ, ਠੀਕ ਹੈ ਜੀ, ਤੇ ਹਰ ਵਿਧਾਨ ਸਭਾ ਹਲਕੇ ਤੋਂ
ਫੋਟੋਆਂ, ਤਸਵੀਰਾਂ, ਵੀਡੀਓ ਆਉਣ ਲੱਗੀ ਕਿ ਆਹ ਲੀਡਰ ਚੱਕ ਲਏ ਜੀ, ਆਹ ਪੁਲਿਸ ਨੇ ਧੂਲੇ ਜੀ, ਆਹ ਨਜ਼ਰਬੰਦ ਕਰ ਲਏ ਜੀ। ਫਿਰ ਉਹਨਾਂ ਦੇ ਬੜੇ ਲੀਡਰ ਥਾਣੇ ਕਨੀ ਨੂੰ ਭੱਜੇ, ਮਨਪ੍ਰੀਤ ਬਾਦਲ ਥਾਣੇ ਨੂੰ ਜਾ ਰਿਹਾ, ਸੁਨੀਲ ਜਾਖੜ ਚੈਲੰਜ ਕਰ ਰਿਹਾ ਭਗਵੰਤ ਮਾਨ ਨੂੰ ਕਿ ਸਵੇਰ ਨੂੰ ਮੈਂ ਕੈਂਪ ਲਾਉਂਗਾ, ਤੂੰ ਮੈਨੂੰ ਫੜ ਕੇ ਦਿਖਾਈ। ਅਸ਼ਵਨੀ ਸ਼ਰਮਾ ਵਫਦ ਲੈ ਕੇ ਰਾਜਪਾਲ ਕੋਲ ਜਾ ਰਿਹਾ। ਕਿਆ ਕੀ ਹੋ ਗਿਆ ਜੀ? ਪੂਰੇ ਪੰਜਾਬ 'ਚ ਭਾਜਪਾ ਹੋ ਗਈ ਗੱਲ। ਸਹੀ ਹੈ। ਹੁਣ ਇਹ ਸਾਰਾ ਘਟਨਾਕ੍ਰਮ ਜੋ ਨੰਗੀ ਅੱਖ ਨਾਲ ਦਿਖਦਾ ਹੈ, ਉਹ ਸਿਰਫ ਇਹ ਹੈ ਕਿ ਜੀ ਸੱਤਾਧਾਰੀ ਧਿਰ ਨੂੰ ਖਦਸ਼ਾ ਹੈ ਕਿ ਭਾਰਤੀ ਜਨਤਾ ਪਾਰਟੀ ਸਾਡੇ ਕੰਮ 'ਚ ਅੜਿੱਕਾ ਬਣ ਰਹੀ ਹੈ, ਸਾਡੇ ਚੋਣ ਪ੍ਰਚਾਰ ਦੇ ਕੰਮ 'ਚ ਅੜਿੱਕਾ ਬਣੂਗੀ, ਸਾਡੀਆਂ ਵੋਟਾਂ 'ਚ ਸੰਨ ਲਾਊਗੀ। ਕਿਉਂਕਿ ਕੱਲ ਲਗਭਗ ਪੂਰਾ ਦਿਨ ਬੀਜੇਪੀ ਲੀਡਰ ਇੱਕੋ ਗੱਲ ਕਰਦੇ ਰਹੇ ਕਿ ਅਸਾਂ ਜੀ ਗਰੀਬਾਂ ਨੂੰ, ਦਲਿਤਾਂ ਨੂੰ, SC-BC ਭਾਈਚਾਰੇ ਨੂੰ, ਆਰਥਿਕ ਤੌਰ ਤੇ ਕਮਜ਼ੋਰ ਵਰਗ ਨੂੰ, ਮਜ਼ਦੂਰ ਕਿਸਾਨ ਨੂੰ, ਉਹਨਾਂ ਦੀ ਹਮਾਇਤ ਕਰਨ ਆਈ ਸੀ, ਸਾਨੂੰ ਰੋਕ ਰਹੇ ਆ। ਹੁਣ ਇਸ ਤੋਂ ਬਾਅਦ ਇੱਥੇ ਤੱਕ ਲੋਕਾਂ ਦੇ ਮਨਾਂ 'ਚ ਇਹ ਦਿਖਦਾ ਕਿ ਵੀ ਟਕਰਾਅ ਹੈ, ਪਰ ਇਹ ਕੀ ਸਿੱਧਾ ਮੈਚ ਹੈ ਜਾਂ ਫਿਕਸ ਮੈਚ ਹੈ? ਸਹੀ ਹੈ। ਕੱਲ ਤੱਕ ਕਾਂਗਰਸ ਇਹ ਮੰਨ ਕੇ ਚੱਲ ਰਹੀ ਸੀ ਕਿ ਅਸੀਂ ਮੁੱਖ ਟੱਕਰ 'ਚ ਹਾਂ, ਤੇ ਮੰਨਿਆ ਇਹ ਜਾ ਰਿਹਾ ਸੀ ਕਿ ਬੀਜੇਪੀ ਉਹਨੂੰ ਤਿਕੋਣਾ ਬਣਾਉਣ ਜਾ ਰਹੀ ਹੈ। ਤੇ ਜੇ ਅਕਾਲੀ ਦਲਾਂ ਵਿੱਚੋਂ ਕੋਈ ਦਲ ਕਾਇਮ ਹੋ ਕੇ ਬਾਹਰ ਨਿਕਲਿਆ ਤਾਂ ਚੁਕਾਉਣਾ ਵੀ ਹੋ ਸਕਦਾ। ਪਰ ਕੱਲ ਦੇ ਸਾਰੇ ਘਟਨਾਕ੍ਰਮ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਪੰਜਾਬ 'ਚ 2027 'ਚ ਆਮ ਆਦਮੀ ਪਾਰਟੀ ਬਨਾਮ ਭਾਜਪਾ ਹੋਊ। ਸਹੀ ਹੈ। ਕੀ ਭਗਵੰਤ ਮਾਨ ਦੀ ਸਰਕਾਰ ਭਾਜਪਾ ਦਾ ਰਾਹ ਰੋਕ ਰਹੀ ਹੈ ਜਾਂ ਰਾਹ ਪੱਧਰਾ ਉਹਨਾਂ ਨੂੰ? ਸਹੀ ਹੈ। ਕੀ ਕੇਜਰੀਵਾਲ ਆਪਣੀ ਗ੍ਰਿਫਤਾਰੀ ਬਚਾਉਣ ਲਈ ਜੇਲ੍ਹ ਯਾਤਰਾ ਨੂੰ ਰੋਕਣ ਦੇ ਲਈ ਪੰਜਾਬ ਨੂੰ ਦਾਅ ਤੇ ਲਾ ਰਿਹਾ? ਕਿ ਹੁਣ ਲੋਕ ਚਰਚਾਵਾਂ ਕਰਦੇ ਨੇ ਪੰਜਾਬ ਦੀਆਂ ਸੱਥਾਂ 'ਚ ਕਿ ਬਾਈ ਗੁਜਰਾਤ ਵੀ ਇਹੀ ਜਿਤਾ ਕੇ ਆਇਆ, ਹਰਿਆਣਾ ਵੀ ਇਹੀ ਜਿਤਾ ਕੇ ਆਇਆ, ਹੈ ਨਾ। ਦਿੱਲੀ ਕਹਿੰਦੇ ਉਹਨਾਂ ਦਾ ਹੀ ਸੀਗਾ, ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਇਹਦੀ ਲੋੜ ਨਹੀਂ, ਇਹਨੂੰ ਹਟਾ ਲਿਆ। ਇਹ ਗੱਲਾਂ ਕਿਉਂ ਤੁਰੀਆਂ ਪੰਜਾਬ ਦੇ ਵਿੱਚ? ਸਹੀ ਹੈ। ਮਤਲਬ ਜਿਹੜੇ ਪੰਜਾਬ 'ਚ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਤਾਂ ਨਹੀਂ ਆਉਂਦੀ, ਅੱਜ ਬੀਜੇਪੀ ਦੀ ਉਹ ਚਰਚਾ ਕਰਾਈ ਤੁਸੀਂ, ਉਸ ਨੂੰ ਵੱਡਾ ਕੀਤਾ, ਉਸ ਨੂੰ ਮੁਰਲੀ ਸਭਾ 'ਚ ਲਿਆਂਦਾ। ਤੁਸੀਂ ਤਿਕੋਣਾ ਚੁਕਾਉਣੇ ਮੁਕਾਬਲੇ ਨੂੰ ਸਾਹਮਣੇ ਦਾ ਮੁਕਾਬਲਾ ਦਿਖਾ ਰਹੇ ਹੋ, ਸੋ ਪਿੱਛੋਂ ਖੱਟੂਗਾ ਕੌਣ? ਸੋ ਇਸ ਲਈ ਕੁਝ ਤਰ੍ਹਾਂ ਕਹਿੰਦੀਆਂ ਕਿ ਫਿਕਸ ਮੈਚ ਹੈ, ਕੁਝ ਤਰ੍ਹਾਂ ਕਹਿੰਦੀਆਂ ਕਿ ਨਹੀਂ ਜੀ ਇਹ ਟੱਕਰਾ ਹੋ ਗਿਆ, ਹੁਣ ਫਸਮਾ ਹੋਊਗਾ। ਜੋ ਮਰਜ਼ੀ ਹੈ, ਫਿਕਸ ਹੈ ਜਾਂ ਨਹੀਂ ਹੈ, ਜੋ ਦਿਖ ਰਿਹਾ ਉਹ ਹੈ ਜਾਂ ਜੋ ਨਹੀਂ ਦਿਖ ਰਿਹਾ ਉਹ ਹੈ। ਪਰ ਪੰਜਾਬ 'ਚ 2027 'ਚ ਬੀਜੇਪੀ ਪੱਕਿਆਂ ਪੈਰੀ ਆ ਰਹੀ ਹੈ, ਪਰ ਮੁਕਾਬਲੇ 'ਚ ਹੋਊਗੀ। ਤੁਸੀਂ ਦੇਖੋ ਦੋਨਾਂ ਪਾਰਟੀਆਂ ਦਾ ਕੰਮਕਾਰ ਦੇਖੋ ਤੁਸੀਂ। ਦਿੱਲੀ ਦੇ ਵਿੱਚ ਇਹ ਵਿਕਟਮ ਆਪਣੇ ਆਪ ਨੂੰ ਪੇਸ਼ ਕਰਦੇ ਨੇ ਤੇ ਉਹਨਾਂ ਦੀ ਜਿਹੜੇ ਕੰਮਕਾਰ ਨੇ ਉਹਨਾਂ ਨੂੰ ਧੱਕਾ ਕਰਾਰ ਦਿੰਦੇ ਨੇ। ਇੱਥੇ ਉਹ ਵਿਕਟਮ ਬਣੇ ਫਿਰਦੇ ਆ। ਪਹਿਲਾਂ ਲੈਂਡ ਪੂਲਿੰਗ ਪਾਲਿਸੀ ਇਹ ਲੈ ਕੇ ਆਏ ਤੇ ਉਹ ਵਿਰੋਧ ਕਰੀ ਗਏ, ਹੁਣ ਉਹ ਲੈ ਕੇ ਆਏ ਨੇ ਤੇ ਇਹ ਵਿਰੋਧ ਕਰੀ ਜਾਂਦੇ ਨੇ ਹਰਿਆਣੇ ਦੇ ਵਿੱਚ। ਮਾਮਲਾ ਉਲਟਾ, ਉਹਨਾਂ ਤੇ ਇਹ ਦੋਸ਼ ਲਾਈ ਜਾਂਦੇ ਨੇ ਇਹ ਜੀ ਏਜੰਸੀਆਂ ਦੀ ਦੁਰਵਰਤੋਂ ਕਰਦੇ ਆ ਜੀ, ਸਾਡੇ ਵਿਰੁੱਧ ਸਕੈਮ ਖੋਲ ਕੇ, ਜਾਂਚ ਖੋਲ ਕੇ ਉਹਨਾਂ ਦੀ। ਇਹ ਕਹੀ ਜਾਣਗੇ ਜੀ ਇੱਥੇ ਇਹ ਪੰਜਾਬ ਪੁਲਿਸ ਦਾ, ਜਿਵੇਂ ਤੁਸੀਂ ਜ਼ਿਕਰ ਕੀਤਾ। ਅਸਲ ਦੇ ਵਿੱਚ ਸ਼ਰਮਾ ਜੀ ਜਿਹੜੀਆਂ ਤੁਸੀਂ ਗੱਲਾਂ ਪਿੰਡਾਂ ਦੇ ਸੱਥਾਂ ਦੇ ਹਵਾਲਿਆਂ ਦੇ ਨਾਲ ਕੀਤੀਆਂ ਨਾ, ਉਹ ਗੱਲਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਨੇ। ਉਹ ਗੱਲਾਂ ਦੇ ਵਿੱਚ ਆਪਾਂ ਹਮੇਸ਼ਾ ਜ਼ਿਕਰ ਕਰਦੇ ਹੁੰਦੇ ਹਾਂ ਵੀ ਭਾਜਪਾ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੱਧ ਤੋਂ ਵੱਧ ਧਿਰਾਂ ਸਰਗਰਮ ਹੋਣ ਤੇ ਇੱਕ ਪੱਕੇ ਵੋਟ ਬੈਂਕ ਨੂੰ ਸੰਨ ਲਾਉਂਦੀਆਂ ਹੋਣ। ਇਹ ਨਾ ਹੋਵੇ ਕਿ ਉਹ ਪੁਆਇੰਟ ਵਾਲੇ ਵੋਟ ਬੈਂਕ 'ਚ ਹੋਣ ਵੀ ਇੰਨੇ। ਉਹਨਾਂ ਨੂੰ ਘੱਟੋ ਘੱਟ ਹਰ ਇੱਕ ਬੰਦਾ 5-6, ਹਰ ਇੱਕ ਪਾਰਟੀ 5-6% ਦੇ ਉੱਤੇ ਸੰਨ ਲਾਉਂਦੀ ਦਿਖਦੀ ਹੋਣੀ ਚਾਹੀਦੀ ਆ ਜੀ। ਹੁਣ ਬੀਜੇਪੀ ਦੇ ਲੀਡਰ ਪਹਿਲਾਂ ਪੜਤਾਲ ਕਰ ਚੁੱਕੇ ਨੇ ਕਿ ਜੀ ਆਹ ਬੰਦਿਆਂ ਨੂੰ ਸਕੀਮਾਂ ਦੇ ਲਾਭ ਪੂਰੇ ਨਹੀਂ ਮਿਲ ਰਹੇ ਜੀ। ਉਹਨਾਂ ਦੇ ਨਾਮ ਹੈ ਕਿ ਜੀ ਤੁਹਾਨੂੰ ਆਹ ਸਕੀਮ ਦਾ ਲਾਭ ਮਿਲੂ, ਤੁਹਾਨੂੰ ਆਹ ਫਾਇਦਾ ਹੋ ਜੂ, ਤੁਹਾਡੇ ਮੁੰਡੇ ਨੂੰ ਇੰਨੇ ਪੈਸੇ ਮਿਲਣ ਲੱਗ ਜਾਣਗੇ, ਉਹ ਅੱਗੇ ਇੰਨੇ ਬੰਦੇ ਨੌਕਰੀ ਤੇ ਰੱਖ ਲੂਗਾ, ਆਹ ਪੈਸੇ ਤੁਹਾਨੂੰ ਵਾਜਾ ਕਰਨਗੇ, ਆਹ ਯੋਜਨਾ ਦਾ ਲਾਭ ਲਓਗੇ, ਤੁਹਾਨੂੰ ਆਹ ਸਹੂਲਤ ਮਿਲ ਜੂਗੀ। ਹੁਣ ਅੱਜ ਜਦੋਂ ਪੁਲਿਸ ਨੇ ਉਹ ਲੀਡਰ ਚੱਕ ਲਏ ਜੀ, ਤਾਂ ਉਹ ਪਿੰਡਾਂ ਦੇ ਲੋਕ, ਉਹ ਗਰੀਬ ਤਬਕਾ ਕਿਹਨੂੰ ਗਾਲਾਂ ਕੱਢੂਗਾ? ਉਹ ਗੱਲ ਹੈ ਮਿਲਣ ਜਾ ਰਿਹਾ ਸੀ, ਮੋਦੀ ਦੇਣ ਜਾ ਰਿਹਾ ਸੀ। ਬਿਲਕੁਲ ਤੁਸੀਂ ਬਿਨਾਂ ਕਿਸੇ ਕੰਮ ਤੋਂ, ਕੁਝ ਮਿਲੇ ਤੋਂ ਹੀ ਮੋਦੀ ਦੇ ਭਗਤ ਬਣਾਤੇ ਹੋ ਜੀ। ਸਹੀ, ਬਿਲਕੁਲ ਜੀ। ਏਦਾਂ ਹੀ ਚਰਚਾ ਤਾਂ ਲੋਕ ਕਰਨਗੇ ਵੀ ਸਾਨੂੰ ਤਾਂ ਚੰਗੀਆਂ ਭਲੀਆਂ ਸਕੀਮਾਂ ਦੇ ਪੈਸੇ ਮਿਲ ਰਹੇ ਸੀ, ਇਹਨਾਂ ਨੇ ਵਿੱਚ ਆ ਕੇ ਤੇ ਹੋਰ ਹੀ ਟੰਗ ਡਾਲੇ। 125 ਬੰਦਾ ਗ੍ਰਿਫਤਾਰ ਹੋਇਆ ਜੀ ਭਾਜਪਾ ਦਾ ਵੱਖ-ਵੱਖ ਥਾਵਾਂ ਦੇ ਉੱਤੋਂ।